ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸਰੋਤਿਓ, ਅਪਡੇਟ ਅਮਰੀਕਾ ਖਬਰਾਂ ਦੇ ਬੁਲਟਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 4 ਜਨਵਰੀ ਦਿਨ ਬੁੱਧਵਾਰ ਤੇ ਤੁਹਾਡੇ ਲਈ ਪੇਸ਼ ਕਰਨਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਖਬਰਾਂ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਨੂੰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਜੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਰਿਪਬਲਿਕਨ ਪਾਰਟੀ ਓਬਾਮਾ ਕੇਅਰ ਨੂੰ ਖਤਮ ਕਰਨ ਦੇ ਲਈ ਕਾਹਲੀ। ਫੇਸਬੁੱਕ ਤੇ ਦਿਖਾਈ ਤਸੀਹੇ ਦੀ ਲਾਈਵ ਵੀਡੀਓ, 4 ਗ੍ਰਿਫਤਾਰ। ਮੇਸੀ ਵੱਲੋਂ 10,000 ਤੋਂ ਵੱਧ ਲੋਕਾਂ ਦੀ ਨੌਕਰੀ ਤੋਂ ਛੁੱਟੀ। ਬਰੁਕਲਿਨ ਦੇ ਵਿੱਚ ਰੇਲ ਹਾਦਸਾ, 100 ਫੱਟੜ। ਫਿਲੀਪੀਨਜ਼ ਦੀ ਜੇਲ੍ਹ ਦੇ ਉੱਤੇ ਹਮਲਾ, 158 ਕੈਦੀ ਭੱਜੇ। ਹੇਤੀ ਨੂੰ 14 ਮਹੀਨਿਆਂ ਬਾਅਦ ਮਿਲੇਗਾ ਰਾਸ਼ਟਰਪਤੀ। ਤੇ ਹੁਣ ਖਬਰਾਂ ਦਾ ਵਿਸਥਾਰ। ਰਿਪਬਲਿਕਨ ਪਾਰਟੀ GOP ਦੇ ਦੁਆਰਾ ਓਬਾਮਾ ਕੇਅਰ ਨੂੰ ਰਿਪੀਲ ਕਰਨ ਦੇ ਲਈ ਆਪਣੇ ਪ੍ਰੋਸੈਸ ਨੂੰ ਸ਼ੁਰੂ ਕਰ ਦਿੱਤਾ ਗਿਆ। ਆਪਣੀ ਪਾਰਟੀ ਦੇ ਏਜੰਡੇ ਦੇ ਆਧਾਰ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ ਇਲੈਕਟ ਮਾਈਕ ਪੈਂਸ ਹਾਊਸ ਅਤੇ ਸੈਨੇਟ ਦੇ ਰਿਪਬਲਿਕਨਸ ਨੂੰ ਮਿਲੇ ਅਤੇ ਉਹਨਾਂ ਨੇ ਇਸ ਨੂੰ ਪਹਿਲ ਦੇ ਆਧਾਰ ਤੇ ਰਿਪੀਲ ਕਰਨ ਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ। ਅਫੋਰਡੇਬਲ ਹੈਲਥ ਕੇਅਰ ਓਬਾਮਾ ਕੇਅਰ ਨੂੰ ਕਿਹੜੀ ਪਾਲਿਸੀ ਦੇ ਨਾਲ ਰਿਪਲੇਸ ਕੀਤਾ ਜਾਵੇਗਾ, ਇਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਨਹੀਂ ਦਿੱਤੀ ਗਈ। ਵਾਈਸ ਪ੍ਰੈਜ਼ੀਡੈਂਟ ਇਲੈਕਟ ਮਾਈਕ ਪੈਂਸ ਨੇ ਇੱਥੋਂ ਤੱਕ ਵੀ ਆਖਿਆ, ਨਵੇਂ ਕਾਨੂੰਨ ਅਤੇ ਐਗਜ਼ੀਕਿਊਟਿਵ ਐਕਸ਼ਨਸ ਦਾ ਸਹਾਰਾ ਲੈ ਕੇ ਓਬਾਮਾ ਕੇਅਰ ਅਫੋਰਡੇਬਲ ਹੈਲਥ ਕੇਅਰ ਨੂੰ ਰਿਪੀਲ ਜ਼ਰੂਰ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਉਹ ਵੀ ਕੈਪੀਟਲ ਹਿੱਲ ਦੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਆਪਣੇ ਸਾਥੀ ਡੈਮੋਕ੍ਰੇਟਸ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ GOP ਦੇ ਇਸ ਪਲਾਨ ਨੂੰ ਸਫਲ ਹੋਣ ਤੋਂ ਰੋਕਣ ਦੇ ਲਈ ਗੱਲਬਾਤ ਕੀਤੀ। ਦੋਨਾਂ ਹੀ ਸਦਨਾਂ ਦੇ ਡੈਮੋਕ੍ਰੇਟਸ ਨੇ ਤਕਰੀਬਨ 2 ਘੰਟੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਨਾਲ ਗੱਲਬਾਤ ਕੀਤੀ। ਵਾਈਸ ਪ੍ਰੈਜ਼ੀਡੈਂਟ ਇਲੈਕਟ ਮਾਈਕ ਪੈਂਸ ਉਹਨਾਂ ਨੇ ਰਿਪੋਰਟਰ ਨੂੰ ਸੰਬੋਧਨ ਕਰਦੇ ਹੋਏ ਆਖਿਆ, ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ ਹੀ ਇਹੋ ਜਿਹੇ ਸਖਤ ਫੈਸਲੇ ਲੈਣੇ ਸ਼ੁਰੂ ਕਰੇਗੀ। ਅਜੇ ਸਹੁੰ ਚੁੱਕਣ ਦੇ ਵਿੱਚ ਤਕਰੀਬਨ 2 ਹਫ਼ਤੇ ਦਾ ਸਮਾਂ ਪਿਆ ਆ, ਪਰ ਇਹਨਾਂ ਦੇ ਵੱਲੋਂ ਦੋਨਾਂ ਹੀ ਸਦਨਾਂ ਦੇ ਮੈਂਬਰਸ ਦੇ ਨਾਲ ਹੁਣ ਤੋਂ ਹੀ ਓਬਾਮਾ ਕੇਅਰ ਨੂੰ ਰਿਪੀਲ ਕਰਨ ਦੇ ਲਈ ਗੱਲਬਾਤ ਸ਼ੁਰੂ ਹੋ ਚੁੱਕੀ ਆ। ਕਈਆਂ ਦਾ ਇਹ ਵੀ ਮੰਨਣਾ ਆ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਦੁਆਰਾ ਲਏ ਗਏ ਹੋਰ ਐਗਜ਼ੀਕਿਊਟਿਵ ਐਕਸ਼ਨਸ, ਜਿਨ੍ਹਾਂ ਦੇ ਵਿੱਚ LGBT ਅਮਰੀਕਨਸ ਦੇ ਲਈ ਰਾਹਤਾਂ ਸੀਗੀਆਂ, 1906 ਦੇ ਐਂਟੀਕੁਇਟੀਜ਼ ਐਕਟ ਦੇ ਜ਼ਰੀਏ ਲੈਂਡ ਪ੍ਰੋਟੈਕਸ਼ਨ ਸੀਗੀਆਂ, ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਘਟਾਉਣ ਲਈ ਐਗਜ਼ੀਕਿਊਟਿਵ ਐਕਸ਼ਨ ਸੀ, ਜਿਹੜੇ ਉਹਨਾਂ ਸਾਰਿਆਂ ਦੇ ਉੱਤੇ ਰਿਵਰਸ ਐਗਜ਼ੀਕਿਊਟਿਵ ਐਕਸ਼ਨਸ ਲਏ ਜਾ ਸਕਦੇ ਨੇ। ਇਹਨਾਂ ਸਾਰਿਆਂ ਦੇ ਉੱਤੇ ਕਦੋਂ ਵਾਰੀ ਆਵੇਗੀ, ਇਸ ਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਓਬਾਮਾ ਕੇਅਰ ਦੇ ਉੱਤੇ, ਅਫੋਰਡੇਬਲ ਹੈਲਥ ਕੇਅਰ ਦੇ ਉੱਤੇ ਸਿੱਧਾ ਹਮਲਾ ਹੋ ਚੁੱਕਾ ਆ। ਸੈਨੇਟ ਮਾਈਨੋਰਟੀ ਲੀਡਰ ਚਾਰਲਸ ਸ਼ੂਮਰ ਨੇ ਆਖਿਆ, ਜੇ ਤੁਸੀਂ ਅਫੋਰਡੇਬਲ ਹੈਲਥ ਕੇਅਰ ਨੂੰ ਰਿਪੀਲ ਕਰਨਾ ਹੀ ਆ ਤਾਂ ਘੱਟੋ ਘੱਟ ਇਹ ਤਾਂ ਪਤਾ ਲੱਗੇ ਵੀ ਤੁਸੀਂ ਕਿਹੜੀ ਨਵੀਂ ਪਾਲਿਸੀ ਦੇ ਨਾਲ ਰਿਪਲੇਸ ਕਰ ਰਹੇ ਹੋ। ਉਸ ਦੇ ਬਾਰੇ ਰਿਪਬਲਿਕਨਸ ਕੋਈ ਵੀ ਨਹੀਂ ਗੱਲ ਕਰ ਰਹੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੌਨ ਅਰਨਸਟ ਨੇ ਆਖਿਆ ਵੀ ਅਫੋਰਡੇਬਲ ਕੇਅਰ ਐਕਟ ਦੇ ਜ਼ਰੀਏ ਤਕਰੀਬਨ 20 ਮਿਲੀਅਨ ਅਮਰੀਕਨਸ ਆ, ਉਹਨਾਂ ਨੂੰ ਹੈਲਥ ਇੰਸ਼ੋਰੈਂਸ ਮਿਲੀ ਆ। ਜੇ ਇਹ ਹੈਲਥ ਇੰਸ਼ੋਰੈਂਸ ਬੰਦ ਹੁੰਦੀ ਆ ਤਾਂ ਬਹੁਤ ਸਾਰੇ ਲੋਕ ਮੁੜ ਕੇ ਦੁਬਾਰਾ ਇੰਸ਼ੋਰੈਂਸ ਤੋਂ ਵਾਂਝੇ ਹੋ ਜਾਣਗੇ। ਇੱਕ ਰਿਪੋਰਟ ਹੋਰ ਸਾਹਮਣੇ ਆਈ ਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਆ, ਜੇ ਅਫੋਰਡੇਬਲ ਕੇਅਰ ਐਕਟ ਨੂੰ ਪੂਰੀ ਤਰ੍ਹਾਂ ਰਿਪੀਲ ਕੀਤਾ ਜਾਂਦਾ ਆ, ਵਾਪਸ ਲਿਆ ਜਾਂਦਾ ਆ, ਤਾਂ ਅਗਲੇ 10 ਸਾਲਾਂ ਦੇ ਵਿੱਚ $350 ਬਿਲੀਅਨ ਲੱਗਣਗੇ। 20 ਜਨਵਰੀ ਦੀ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਹੀ ਕਿਹਾ ਜਾ ਸਕਦਾ ਆ, ਰਿਪਬਲਿਕਨਸ ਅਤੇ ਡੈਮੋਕ੍ਰੇਟਸ ਦੇ ਵਿੱਚ ਇਹ ਅਗਲੇ 4 ਸਾਲ ਕਾਂਟੇ ਦੀ ਟੱਕਰ ਹੋਣ ਵਾਲੀ ਆ। ਅਫੋਰਡੇਬਲ ਹੈਲਥ ਕੇਅਰ ਨੂੰ ਰਿਪੀਲ ਕਰਨ ਦੇ ਲਈ ਅੱਜ ਸੈਨੇਟ ਦੇ ਵਿੱਚ VOTING ਹੋਈ। 48 ਦੇ ਮੁਕਾਬਲੇ 51 ਸੈਨੇਟਰਸ ਦੇ ਦੁਆਰਾ ਇਸ ਨੂੰ ਰਿਪੀਲ ਕਰਨ ਦੇ ਲਈ ਹਾਮੀ ਭਰੀ ਗਈ। ਸ਼ਿਕਾਗੋ ਪੁਲਿਸ ਦੇ ਦੁਆਰਾ 4 ਲੋਕਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ, ਜਦ ਇੱਕ ਔਰਤ ਦੇ ਦੁਆਰਾ ਫੇਸਬੁੱਕ
ਦੇ ਉੱਤੇ ਲਾਈਵ ਵੀਡੀਓ ਦਿਖਾਈ ਗਈ ਜਿਸ ਵਿੱਚ ਇੱਕ ਜਾਣੇ ਨੂੰ ਬੰਦੀ ਬਣਾ ਕੇ ਤਸੀਹੇ ਦਿੱਤੇ ਜਾ ਰਹੇ ਸੀਗੇ। ਇਹ ਇੱਕ ਹੇਟ ਕ੍ਰਾਈਮ ਦੀ ਵੀਡੀਓ ਨਜ਼ਰ ਆਉਂਦੀ ਆ ਜਿਸ ਦੇ ਵਿੱਚ 4 ਅਫਰੀਕਨ ਅਮਰੀਕਨ ਨਸਲ ਦੇ ਲੋਕਾਂ ਵੱਲੋਂ ਇੱਕ ਵਾਈਟ ਕੌਕੇਸ਼ੀਅਨ ਬੰਦੇ ਨੂੰ ਬੰਨ ਕੇ ਕੁੱਟਿਆ ਜਾ ਰਿਹਾ ਸੀ। ਪੁਲਿਸ ਦੀ ਨਜ਼ਰ ਦੇ ਵਿੱਚ ਇਹ ਵੀਡੀਓ ਆਉਣ ਤੋਂ ਬਾਅਦ ਦੇ ਵਿੱਚ ਉਹਨਾਂ 4 ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਇਸ ਬੰਦੀ ਦੇ ਮੂੰਹ ਦੇ ਉੱਤੇ ਟੇਪ ਬੰਨੀ ਹੋਈ ਸੀ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ। ਉਸ ਦਾ ਸਿਰ ਵੀ ਇਸ ਕੁੱਟਮਾਰ ਕਰਕੇ ਪਾਟ ਗਿਆ। ਇਸ ਮੌਕੇ ਦੇ ਉੱਤੇ ਉਸ ਬੰਦੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੋਇਆ ਆ ਤੇ ਉਸ ਦਾ ਇਲਾਜ ਚੱਲ ਰਿਹਾ ਆ। ਬਹੁਤੇ ਲੋਕਾਂ ਵੱਲੋਂ ਇਸ ਵੀਡੀਓ ਦੀ ਕਾਫੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਜਾ ਰਹੀ ਆ। ਮੇਸੀ ਰੀਟੇਲ ਸਟੋਰ ਦੇ ਵੱਲੋਂ ਆਪਣੇ 68 ਸਟੋਰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਕਰਕੇ 10,000 ਤੋਂ ਵੱਧ ਲੋਕ ਨੌਕਰੀ ਤੋਂ ਵਾਂਝੇ ਹੋਣਗੇ। ਆਨਲਾਈਨ ਸ਼ਾਪਿੰਗ ਦੇ ਇਸ ਜ਼ਮਾਨੇ ਦੇ ਵਿੱਚ ਮੇਸੀ ਨੂੰ ਕਾਫੀ ਘਾਟਾ ਪੈ ਰਿਹਾ ਆ ਜਿਸ ਕਰਕੇ ਉਹਨਾਂ ਨੂੰ ਇੱਕ ਕੜਾ ਫੈਸਲਾ ਲੈਣਾ ਪਿਆ। ਮੇਸੀ ਦੇ ਕੁੱਲ 730 ਸਟੋਰ ਨੇ ਜਿਨ੍ਹਾਂ ਵਿੱਚੋਂ ਹੁਣ 68 ਸਟੋਰ ਬੰਦ ਕਰ ਦਿੱਤੇ ਜਾਣਗੇ। ਮੇਸੀ ਨੇ ਆਪਣੇ ਮੈਨੇਜਮੈਂਟ ਲੈਵਲ ਦੇ ਵਿੱਚੋਂ ਬਹੁਤ ਸਾਰੀਆਂ ਜੌਬਸ ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਆ। ਇਹਨਾਂ ਸਾਰੇ ਸਟੋਰ ਨੂੰ ਇਸ ਸਾਲ ਦੇ ਅੰਤ ਤੱਕ ਪੂਰਨ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ। ਮੇਸੀ ਦੇ 68 ਸਟੋਰ ਬੰਦ ਹੋਣ ਦੀ ਖਬਰ ਤੋਂ ਬਾਅਦ ਦੇ ਵਿੱਚ ਮੇਸੀ ਦਾ ਸ਼ੇਅਰ ਤਕਰੀਬਨ 9% ਡਿੱਗ ਗਿਆ, $32.70 ਦੇ ਉੱਤੇ ਬੰਦ ਹੋਇਆ। ਬਰੁਕਲਿਨ ਦੇ ਐਟਲਾਂਟਿਕ ਟਰਮੀਨਲ ਦੇ ਉੱਤੇ ਅੱਜ ਇੱਕ ਲੌਂਗ ਆਈਲੈਂਡ ਰੇਲ ਰੋਡ ਟ੍ਰੇਨ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਦੇ ਕਰਕੇ 100 ਜਾਣਿਆਂ ਨੂੰ ਸੱਟਾਂ ਲੱਗੀਆਂ। ਇਹ ਹਾਦਸਾ ਤਕਰੀਬਨ ਸਵੇਰੇ 8:15 ਵਜੇ ਹੋਇਆ ਜਦ ਇਹ ਟ੍ਰੇਨ ਇਸ ਟਰਮੀਨਲ ਦੇ 6 ਨੰਬਰ ਟਰੈਕ ਤੇ ਆ ਰਹੀ ਸੀ ਪਰ ਸਮੇਂ ਸਿਰ ਨਹੀਂ ਰੁਕ ਸਕੀ ਅਤੇ ਅਖੀਰ ਦੇ ਵਿੱਚ ਜਾ ਕੇ ਵੱਜ ਗਈ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਦੁਆਰਾ ਇਸ ਹਾਦਸੇ ਦੀ ਜਾਂਚ ਸ਼ੁਰੂ ਹੋ ਚੁੱਕੀ ਆ। ਚੰਗੀ ਗੱਲ ਇਹ ਰਹੀ ਵੀ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਮੁੱਢਲੀ ਜਾਂਚ ਤੋਂ ਇਹ ਪਤਾ ਲੱਗ ਰਿਹਾ ਆ ਵੀ ਇੰਜੀਨੀਅਰ ਦੇ ਕੋਲ ਸਮੇਂ ਸਿਰ ਇਹ ਟ੍ਰੇਨ ਨਹੀਂ ਰੁਕ ਸਕੀ। ਉਹ ਕਿਉਂ ਨਹੀਂ ਰੁਕ ਸਕਿਆ ਇਸ ਦੇ ਉੱਤੇ ਜਾਂਚ ਸ਼ੁਰੂ ਹੋ ਚੁੱਕੀ ਆ। ਫਿਲੀਪੀਨਸ ਦੇ ਕਿਡਾਪਵਾਨ ਜੇਲ੍ਹ ਦੇ ਉੱਤੇ 100 ਲੋਕਾਂ ਦੇ ਦੁਆਰਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਹ 158 ਕੈਦੀਆਂ ਨੂੰ ਛਡਾਉਣ ਦੇ ਵਿੱਚ ਕਾਮਯਾਬ ਰਹੇ। ਫਿਲੀਪੀਨਸ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡੀ ਜੇਲ੍ਹ ਬ੍ਰੇਕ ਦੱਸੀ ਜਾਂਦੀ ਆ। ਭਾਰੀ ਹਥਿਆਰਾਂ ਨਾਲ ਲੈਸ ਇਹ 100 ਰੈਬਲਸ ਇਹਨਾਂ ਨੇ ਜੇਲ੍ਹ ਦੇ ਉੱਤੇ ਹਮਲਾ ਕੀਤਾ ਅਤੇ ਚੌਂ ਪਾਸੇ ਹਫੜਾ ਦਫੜੀ ਮਚ ਗਈ। ਕਈ ਘੰਟਿਆਂ ਤੱਕ ਇਹਨਾਂ ਦੀ ਪੁਲਿਸ ਦੇ ਨਾਲ ਗੋਲੀਬਾਰੀ ਚੱਲਦੀ ਰਹੀ। ਇਸ ਜੇਲ੍ਹ ਦੇ ਵਿੱਚ ਇਸ ਹਮਲੇ ਤੋਂ ਪਹਿਲਾਂ 1511 ਕੈਦੀ ਸਨ ਜਿਨ੍ਹਾਂ ਦੇ ਵਿੱਚੋਂ 158 ਨੂੰ ਉਹ ਭਜਾਉਣ ਦੇ ਵਿੱਚ ਕਾਮਯਾਬ ਰਹੇ। ਪੁਲਿਸ ਨੇ ਇਹਨਾਂ ਦਾ ਬਾਅਦ ਦੇ ਵਿੱਚ ਪਿੱਛਾ ਕੀਤਾ ਅਤੇ 6 ਕੈਦੀਆਂ ਨੂੰ ਗੋਲੀਬਾਰੀ ਦੇ ਵਿੱਚ ਮਾਰ ਮੁਕਾਇਆ ਅਤੇ 8 ਨੂੰ ਫੜਨ ਦੇ ਵਿੱਚ ਕਾਮਯਾਬ ਰਹੇ। ਬਾਕੀ ਦੇ ਸਾਰੇ ਕੈਦੀ ਅਜੇ ਫਰਾਰ ਨੇ। ਇਸ ਜੇਲ੍ਹ ਦੇ ਉੱਤੇ ਹਮਲੇ ਨੂੰ ਰੋਕਣ ਲਈ ਕਾਬੂ ਕਰਨ ਦੇ ਲਈ ਫੌਜ ਦਾ ਅਤੇ ਟੈਂਕਾਂ ਦਾ ਸਹਾਰਾ ਲੈਣਾ ਪਿਆ। ਹੈਤੀ ਦੇਸ਼ ਦੇ ਵਿੱਚ 14 ਮਹੀਨੇ ਪਹਿਲਾਂ ਹੋਈਆਂ ਚੋਣਾਂ ਤੋਂ ਬਾਅਦ ਦੇ ਵਿੱਚ ਆਖਿਰਕਾਰ ਰਾਸ਼ਟਰਪਤੀ ਮਿਲਿਆ। ਹੈਤੀ ਦੇ ਵਿੱਚ ਬਿਜ਼ਨਸਮੈਨ ਜੋਵਿਨਲ ਮੂਜ਼ ਉਸ ਨੂੰ ਅਧਿਕਾਰਤ ਤੌਰ ਦੇ ਉੱਤੇ ਅੱਜ ਜੇਤੂ ਘੋਸ਼ਿਤ ਕੀਤਾ ਗਿਆ। ਜੋਵਿਨਲ ਮੂਜ਼ ਨੇ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰੀ ਅਹੁਦੇ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਅਤੇ ਕੇਲਿਆਂ ਦੇ ਵਪਾਰੀ ਦੇ ਨਾਮ ਦੇ ਵਜੋਂ ਇਹ ਮਸ਼ਹੂਰ ਨੇ। ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਵੋਟਰ ਫਰਾਡ ਦੀ ਸੰਭਾਵਨਾ ਦੇ ਕਰਕੇ ਇੰਨਾ ਸਮਾਂ ਵੇਟ ਕਰਨੀ ਪਈ। ਹੈਤੀ ਦੇ ਵਿੱਚ ਹੋਈਆਂ ਇਲੈਕਸ਼ਨਸ ਦੇ ਵਿੱਚੋਂ 26 ਕੈਂਡੀਡੇਟਸ ਪ੍ਰੈਜ਼ੀਡੈਂਟ ਦੇ ਲਈ ਰਨ ਕਰ ਰਹੇ ਸੀ ਜਿਸ ਦੇ ਵਿੱਚੋਂ ਜੋਵਿਨਲ ਮੂਜ਼ ਉਸ ਨੂੰ 55% ਵੋਟਾਂ ਪਈਆਂ। ਹੈਤੀ ਦੇ ਨਵੇਂ ਰਾਸ਼ਟਰਪਤੀ ਨੂੰ 7 ਫਰਵਰੀ ਨੂੰ ਸਹੁੰ ਚੁਕਾਈ ਜਾਵੇਗੀ। ਸੋ ਦੋਸਤੋ ਅਸੀਂ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ ਹੁਣ ਤੁਹਾਨੂੰ ਵੈਦਰ ਸਟਾਕ ਮਾਰਕੀਟ ਐਕਸਚੇਂਜ ਰੇਟ ਦੇ ਬਾਰੇ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ ਜਿੱਥੇ ਕਿ ਵੀਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 52 ਡਿਗਰੀ ਹਾਈ 35 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 50 ਡਿਗਰੀ ਹਾਈ 40 ਡਿਗਰੀ ਲੋ, ਸੈਕਰਾਮੈਂਟੋ ਵਿੱਚ 49 ਡਿਗਰੀ ਹਾਈ 29 ਡਿਗਰੀ ਲੋ, ਯੂਬਾ ਸਿਟੀ ਵਿੱਚ 49 ਡਿਗਰੀ ਹਾਈ 29 ਡਿਗਰੀ ਲੋ, ਸਟਾਕਟਨ ਵਿੱਚ 51 ਡਿਗਰੀ ਹਾਈ 30 ਡਿਗਰੀ ਲੋ, ਟ੍ਰੇਸੀ ਵਿੱਚ 51 ਡਿਗਰੀ ਹਾਈ 31 ਡਿਗਰੀ ਲੋ, ਮੋਡੈਸਟੋ ਵਿੱਚ 53 ਡਿਗਰੀ ਹਾਈ 33 ਡਿਗਰੀ ਲੋ, ਫ੍ਰੈਜ਼ਨੋ ਵਿੱਚ 54 ਡਿਗਰੀ ਹਾਈ 36 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ, ਬੇਕਰਸਫੀਲਡ ਵਿੱਚ 59 ਡਿਗਰੀ ਹਾਈ 47 ਡਿਗਰੀ ਲੋ, 90% ਚਾਂਸ ਨੇ ਮੀਂਹ ਪੈਣ ਦੇ, ਲਾਸ ਐਂਜਲਸ ਦੇ ਵਿੱਚ 60 ਡਿਗਰੀ ਹਾਈ 52 ਡਿਗਰੀ ਲੋ, 70% ਚਾਂਸ ਨੇ ਮੀਂਹ ਪੈਣ ਦੇ, ਟਰਕੀ ਦੇ ਵਿੱਚ 28 ਡਿਗਰੀ ਹਾਈ 4 ਡਿਗਰੀ ਲੋ, 70% ਚਾਂਸ ਨੇ ਬਰਫ਼ਬਾਰੀ ਹੋਵੇਗੀ, ਸਾਊਥ ਲੇਕ ਟਾਹੋ ਦੇ ਵਿੱਚ 32 ਡਿਗਰੀ ਹਾਈ 7 ਡਿਗਰੀ ਲੋ, 90% ਚਾਂਸ ਆ ਬਰਫ਼ਬਾਰੀ ਦੇ, ਪੋਰਟਲੈਂਡ ਓਰੇਗਨ ਚ 32 ਡਿਗਰੀ ਹਾਈ 18 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਵਿੱਚ 33 ਡਿਗਰੀ ਹਾਈ 25 ਡਿਗਰੀ ਲੋ, ਫਲੈਗਸਟਾਫ
ਐਰੀਜ਼ੋਨਾ ਵਿੱਚ 39 ਡਿਗਰੀ ਹਾਈ 30 ਡਿਗਰੀ ਲੋ ਬਰਫ਼ਬਾਰੀ ਹੋਵੇਗੀ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 21 ਡਿਗਰੀ ਹਾਈ 2 ਡਿਗਰੀ ਲੋ ਬਰਫ਼ਬਾਰੀ ਦੀ ਸੰਭਾਵਨਾ ਆ। ਸ਼ਿਕਾਗੋ ਇਲੀਨੋਇਸ ਦੇ ਵਿੱਚ 16 ਡਿਗਰੀ ਹਾਈ 5 ਡਿਗਰੀ ਲੋ। ਨਿਊਯਾਰਕ ਦੇ ਵਿੱਚ 35 ਡਿਗਰੀ ਹਾਈ 31 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ -4 ਡਿਗਰੀ ਸੈਲਸੀਅਸ ਹਾਈ -10 ਡਿਗਰੀ ਸੈਲਸੀਅਸ ਲੋ। ਵਿਨੀਪੈਗ ਕੈਨੇਡਾ 'ਚ -22 ਡਿਗਰੀ ਸੈਲਸੀਅਸ ਹਾਈ -26 ਡਿਗਰੀ ਸੈਲਸੀਅਸ ਲੋ। ਕੈਲਗਰੀ ਕੈਨੇਡਾ 'ਚ -5 ਡਿਗਰੀ ਸੈਲਸੀਅਸ ਹਾਈ -13 ਡਿਗਰੀ ਸੈਲਸੀਅਸ ਲੋ ਬਰਫ਼ ਪੈ ਸਕਦੀ ਆ। ਵੈਨਕੂਵਰ ਦੇ ਵਿੱਚ 0 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਅੰਮ੍ਰਿਤਸਰ ਪੰਜਾਬ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ ਮੀਂਹ ਪੈ ਸਕਦਾ ਆ। ਮੈਲਬਰਨ ਆਸਟ੍ਰੇਲੀਆ 'ਚ 33 ਡਿਗਰੀ ਸੈਲਸੀਅਸ ਹਾਈ 20 ਡਿਗਰੀ ਸੈਲਸੀਅਸ ਲੋ। ਲੰਡਨ UK 'ਚ 4 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ -1 ਡਿਗਰੀ ਸੈਲਸੀਅਸ ਹਾਈ -7 ਡਿਗਰੀ ਸੈਲਸੀਅਸ ਲੋ ਬਰਫ਼ਬਾਰੀ ਹੋ ਸਕਦੀ ਆ। ਪੈਰਿਸ ਫਰਾਂਸ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤਾਂ ਸਰੋਤਿਓ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਜਾਣਕਾਰੀ ਦਿੰਨੇ ਆ। ਬੁੱਧਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 60 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 19,942 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 48 ਪੁਆਇੰਟ ਵਧੇ 5,477 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 13 ਪੁਆਇੰਟਾਂ ਦਾ ਵਾਧਾ ਹੋਇਆ 2,270 ਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 186 ਪੁਆਇੰਟਾਂ ਦਾ ਵਾਧਾ ਹੋਇਆ 23,800 ਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 67 ਰੁਪਏ 90 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 14 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ 80 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ 57 ਪੈਸੇ, ਇੱਕ ਯੂਰੋ ਦੀ ਕੀਮਤ 71 ਰੁਪਏ 51 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 46 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 24 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 180 ਰੁਪਏ 7 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 221 ਰੁਪਏ 96 ਪੈਸੇ ਰਹੀ। ਸੋਨੇ ਦਾ ਭਾਅ $1,172 1 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ $16.57 ਪ੍ਰਤੀ ਆਉਂਸ ਰਿਹਾ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਮਜੀਤ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।